ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਔਰ ਯੂਕੇ ਦੇ ਸਿੱਖ ਪਾਰਲੀਮੈਂਟਰੀ ਤਨਮਨਜੀਤ ਸਿੰਘ ਢੇਸੀ ਅੱਜ ਕੱਲ੍ਹ ਪੰਜਾਬ ਗਏ ਹੋਏ ਨੇ ਔਰ ਉਹਨਾਂ ਨੇ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ। ਸੋ ਢੇਸੀ ਸਾਹਿਬ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੇ ਹਰ ਮਸਲੇ ਦਾ ਹੱਲ ਖਾਲਸਾ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਇਸ ਵੇਲੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਆਲਮੋਸਟ 12 ਸਿੱਖ ਮੂਲ ਦੇ ਜਿਹੜੇ ਨੇ ਪਾਰਲੀਮੈਂਟੇਰੀਅਨ ਨੇ, 6 ਬੀਬੀਆਂ ਨੇ, 6 ਬੰਦੇ ਨੇ, ਪਰ ਉਹਨਾਂ ਦੇ ਵਿੱਚ ਸਭ ਤੋਂ ਸੀਨੀਅਰ ਮੋਸਟ 2 MP ਜਿਨ੍ਹਾਂ 'ਚ ਇੱਕ ਬੀਬੀ ਪ੍ਰੀਤ ਕੌਰ ਗਿੱਲ ਅਤੇ ਦੂਸਰੇ ਤਨਮਨਜੀਤ ਸਿੰਘ ਢੇਸੀ ਜਿਹੜੇ ਸਲੋਹ ਤੋਂ 3rd ਟਰਮ ਤੀਸਰੀ ਵਾਰ MP ਬਣੇ ਨੇ। ਔਰ ਇਸ ਵੇਲੇ ਉਹ ਜਿਹੜੀ ਹੈ ਕਾਫੀ ਪਾਵਰਫੁਲ UK ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਇਨਫਲੂਐਂਸ਼ੀਅਲ ਹੈ ਡਿਫੈਂਸ ਕਮੇਟੀ, ਉਸ ਦੇ ਮੈਂਬਰ ਵੀ ਨੇ। ਅੱਜ ਕੱਲ੍ਹ ਉਹ ਪੰਜਾਬ ਗਏ ਹੋਏ ਨੇ। ਉਹ ਅਕਸਰ ਆਪਣੇ ਪਿੰਡ ਜਿਹੜੇ ਉਹ ਜ਼ਰੂਰ ਜਾਂਦੇ ਨੇ ਔਰ ਇੰਗਲਿਸ਼ ਟ੍ਰਿਬਿਊਨ ਨੇ ਉਹਨਾਂ ਨੂੰ ਲੋਕੇਟ ਕਰਕੇ ਉਹਨਾਂ ਨੂੰ ਇੰਟਰਵਿਊ ਕੀਤਾ ਔਰ ਟ੍ਰਿਬਿਊਨ ਨੇ ਮੇਨ ਆਪਣੀਆਂ ਹੈਡਲਾਈਨ ਦੇ ਵਿੱਚ ਇਸ ਖਬਰ ਨੂੰ ਕਵਰ ਕੀਤਾ। UK MP ਤਨਮਨਜੀਤ ਸਿੰਘ ਢੇਸੀ ਅਰਜਿਸ ਪੰਜਾਬ ਟੂ ਐਡਰੈਸ ਕੀ NRI ਇਸ਼ੂਜ਼। ਉਹਨਾਂ ਨੇ ਇਹ ਪੰਜਾਬ ਨੂੰ ਕਿਹਾ, ਸਰਕਾਰ ਨੂੰ ਓਬਵੀਅਸਲੀ, ਕਿ ਵੀ ਜਿਹੜੇ ਕੀ ਇਸ਼ੂ ਨੇ ਨਾਨ ਰੈਜ਼ੀਡੈਂਟ ਇੰਡੀਅਨਸ ਦੇ, ਉਹਨਾਂ ਨੂੰ ਜਿਹੜਾ ਉਹ ਰਿਜ਼ੋਲਵ ਕੀਤਾ ਜਾਏ। ਔਰ ਜਿਹੜੇ ਗੱਲ ਪਹਿਲਾਂ ਮੈਂ ਐਗਜ਼ੈਕਟਲੀ ਜਿਹੜੀ ਮੀਡੀਆ ਕਵਰੇਜ ਹੈ ਜਾਂ ਉਹਨਾਂ ਦਾ ਬਿਆਨ ਹੈ ਉਹਨੂੰ ਦੁਹਰਾਵਾਂਗਾ। ਫਿਰ ਉਹਨਾਂ ਨੇ ਕਿਹਾ ਕਿ ਫॉर ਟੂ ਲੌਂਗ NRIs have been struggling with land disputes। ਹੁਣ ਪ੍ਰੋਬਲਮਸ ਕੀ ਨੇ ਪੰਜਾਬ ਦੇ ਵਿੱਚ ਬਾਹਰਲੇ ਪਰਦੇਸੀ ਪੰਜਾਬੀਆਂ ਦੀਆਂ? They are struggling with land disputes, illegal occupation of properties and threats of extortion when they return to Punjab. These are not isolated cases. They represent a pattern that deters many from maintaining ties with their roots। ਇਹ ਹੁਣ ਬੜਾ ਸੀਰੀਅਸ ਜਿਹੜੀਆਂ ਨੇ ਕਿ ਵੀ ਜਿਹੜੇ ਚੈਲੰਜਸ ਨੇ ਬਾਹਰਲਿਆਂ ਦੇ ਲਈ। ਪਹਿਲੀ ਗੱਲ ਤਾਂ ਜ਼ਮੀਨ ਦੇ ਉੱਤੇ ਕਬਜ਼ੇ, ਆਕੂਪੇਸ਼ਨ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਉੱਥੇ ਪੰਜਾਬੀ ਜਾਂਦੇ ਨੇ ਉਹਨਾਂ ਤੋਂ ਫਿਰੌਤੀਆਂ ਮੰਗਣ ਦੀ ਗੱਲ, ਕਿ ਵੀ ਬਾਹਰਲਾ ਆਇਆ ਤੁਸੀਂ ਬੰਦਾ ਚੁੱਕ ਲਿਆ ਜਾਂ ਚਿੱਠੀ ਪਾ ਦਿੱਤੀ ਆ, ਜਾਂ ਦੂਜਾ ਥ੍ਰੈਟ ਆਫ ਵੈਨ ਦੇ ਰਿਟਰਨ ਟੂ ਪੰਜਾਬ। ਇਹ ਆਈਸੋਲੇਟਿਡ ਕੇਸ ਨਹੀਂ ਹੈਗੇ। ਇਹਦਾ ਮਤਲਬ ਇਹ ਹੈ ਕਿ ਵੀ ਇੱਕਾ ਦੁੱਕਾ ਨਹੀਂ ਹੈ ਵੀ ਕਿਸੇ ਦਾ ਐਕਸਟੋਰਸ਼ਨ ਮੰਗ ਲਿਆ ਜਾਂ ਕਿਸੇ ਦੀ ਪ੍ਰਾਪਰਟੀ 'ਤੇ ਕਬਜ਼ਾ ਕਰ ਲਿਆ। ਦੇ ਰਿਪਰੈਜ਼ੈਂਟ ਏ ਪੈਟਰਨ, ਇੱਕ ਪੈਟਰਨ ਹੈ ਦੈਟ ਡੈਟਰਸ ਮੈਨੀ ਫਰੋਮ ਮੇਨਟੇਨਿੰਗ ਟਾਈਜ਼ ਵਿਦ ਦ ਰੂਟਸ। ਕਿ ਬਈ ਪਰਦੇਸੀ ਪੰਜਾਬੀ ਚਾਹੁੰਦੇ ਨੇ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਣ, ਪਰ ਇਸ ਐਟੀਚਿਊਡ ਦੀ ਵਜ੍ਹਾ ਕਰਕੇ ਜਾਂ ਜੋ ਇਹ ਪ੍ਰੋਬਲਮਸ ਫੇਸ ਹੋ ਰਹੀਆਂ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਸ਼ੂ ਨੇ ਇਹ ਇਮੋਸ਼ਨਲ ਵੀ ਨੇ ਔਰ ਫਾਈਨੈਂਸ਼ੀਅਲ ਇੰਪੈਕਟ ਵੀ ਹੈ ਇਹਨਾਂ ਅਨਰਿਜ਼ੋਲਵਡ ਇਸ਼ੂਜ਼ ਦਾ। ਔਰ ਇਸ ਦੇ ਲਈ ਰੋਬਸਟ ਰੀਡਰੈਸਲ ਮੈਕੈਨਿਜ਼ਮ ਚਾਹੀਦਾ ਹੈ ਟੂ ਹੈਂਡਲ NRI ਗ੍ਰੀਵੈਂਸਿਸ ਇਨ ਏ ਟਾਈਮ ਬਾਉਂਡ ਐਂਡ ਟਰਾਂਸਪੇਰੈਂਟ ਮੈਨਰ। ਕਿ ਵੀ ਇਹਨਾਂ ਦਾ ਹੱਲ ਵਕਤ ਰੱਖੋ ਕਿ ਵੀ ਇੰਨੀ ਦੇਰ 'ਚ ਤੁਸੀਂ ਇਹ ਕਰਨਾ ਔਰ ਟਰਾਂਸਪੇਰੈਂਟ ਮੈਨਰ ਹੋਏ। ਹੀ ਐਡਵੋਕੇਟਡ ਫॉर द एस्टैब्लिशमेंट ऑफ ए रिलायबल सिंगल विंडो सिस्टम टू हेल्प ओवरसीज पंजाबीज रिजॉल्व इशूज़ विदाउट फेसिंग ਬਿਊਰੋਕਰੈਟਿਕ ਡਿਲੇਜ਼ ਔਰ ਹਰਾਸਮੈਂਟ। ਉੱਥੇ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮਹੀਨੇ 2 ਮਹੀਨੇ ਲਈ ਆਏ ਨੇ, ਇਹਨਾਂ ਨੇ ਵਾਪਸ ਚਲੇ ਜਾਣਾ। ਉਹ ਟਰਕਾਲੋ ਜੀ ਮਾਰ ਦਿੰਦੇ ਨੇ, ਜਿਨ੍ਹਾਂ ਦੇ ਨਾਲ ਝਗੜਾ ਹੈ ਉਹ ਹੱਥ ਮੁੱਠੀ ਗਰਮ ਕਰ ਦਿੰਦੇ ਨੇ ਆਫੀਸ਼ੀਅਲਸ ਦੀ। ਉਹ ਵਿਚਾਰੇ ਖੱਜਲ ਖੁਆਰ ਜਾਂ ਬਦਮਾਸ਼ਾਂ ਤੋਂ ਉਹਨਾਂ ਨੂੰ ਧਮਕੀ ਦੇ ਦਿੰਦੇ ਨੇ। ਉਹ ਕਹਿੰਦੇ ਨੇ ਛੱਡੋ ਜ਼ਮੀਨਾਂ ਤੇ ਛੱਡੋ ਫਲਾਣਾ। ਸੋ ਉਹਨਾਂ ਨੇ ਕਿਹਾ ਵੀ ਇਹ ਜਦੋਂ ਤੱਕ ਰਿਲਾਇਬਲ ਸਿੰਗਲ ਵਿੰਡੋ ਸਿਸਟਮ ਨਹੀਂ ਹੁੰਦਾ, ਕੋਈ ਉਹਨਾਂ ਦੀਆਂ ਮਸਲਿਆਂ ਦੀ ਕੋਈ ਸੀਰੀਅਸਨੈਸ ਨਹੀਂ ਹੁੰਦੀ, ਫਿਰ ਉਹਨਾਂ ਨੇ ਕਿਹਾ ਕਿ ਵੀ ਏਅਰ ਕਨੈਕਟੀਵਿਟੀ ਵੀ ਪੰਜਾਬ ਦੁਨੀਆ ਭਰ ਦੇ ਨੇ, ਤੁਸੀਂ ਪ੍ਰੋਪਰ ਦੇयर इज़ नो ਡਰਥ ਆਫ ਡਿਮਾਂਡ, ਵਟ ਵੀ ਲੈਕ ਇਜ਼ ਦਾ ਨੈਸੈਸਰੀ ਇਨਫਰਾਸਟਰਕਚਰ ਐਂਡ ਪੋਲੀਟੀਕਲ ਵਿਲ ਟੂ ਮੇਕ ਇਟ ਹੈਪਨ। ਵੀ ਸਭ ਕੁਛ ਅਵੇਲੇਬਲ ਹੈ, ਸਿਰਫ ਇਹ ਹੈ ਕਿ ਪੋਲੀਟੀਕਲ ਵਿਲ ਚਾਹੀਦੀ ਹੈ। ਡਾਇਰੈਕਟ ਇੰਟਰਨੈਸ਼ਨਲ ਫਲਾਈਟਸ ਵਿਲ ਨਾਟ ਓਨਲੀ ਬੈਨੀਫਿਟ ਦਾ ਡਾਇਸਪੋਰਾ ਬਟ ਆਲਸੋ ਹੈਲਪ ਲੋਕਲ ਬਿਜ਼ਨਸਿਸ ਗਰੋ ਥਰੂ ਇਨਕਰੀਜ਼ ਟ੍ਰੇਡ ਲਿੰਕਸ। ਕਿ ਵੀ ਡਾਇਰੈਕਟ ਫਲਾਈਟਸ ਹੋਣ, ਦੂਜਾ ਹੋਏ। ਫਿਰ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਪੰਜਾਬੀ ਡਾਇਸਪੋਰਾ ਨੂੰ ਰਿਪਰੈਜ਼ੈਂਟ ਕਰਦਾ ਐਟ ਐਵਰੀ ਲੈਵਲ। ਅਸੀਂ ਇਹ ਹੋਪ ਕਰਦੇ ਹਾਂ ਕਿ ਪੰਜਾਬ ਵਿਲ ਕੰਟੀਨਿਊ ਟੂ ਪ੍ਰੋਗਰੈਸ ਵਿਦ ਦ ਐਕਟਿਵ ਇਨਵੋਲਵਮੈਂਟ ਆਫ ਇਟਸ ਗਲੋਬਲ ਕਮਿਊਨਿਟੀ। ਕਿ ਇੰਨਾ ਵੱਡਾ ਖਜ਼ਾਨਾ ਹੈ
ਡਾਇਸਪੋਰਾ ਕਮਿਊਨਿਟੀ ਹੈ, ਉਹ ਤਾਂ ਐਜ਼ ਏ ਪ੍ਰਾਊਡ ਪੰਜਾਬੀ ਆਈ ਕੈਰੀ ਬੋਥ ਏ ਰਿਸਪੌਂਸਿਬਿਲਿਟੀ ਐਂਡ ਏ ਡਿਜ਼ਾਇਰ ਟੂ ਸੀ ਪੰਜਾਬ ਫਲਰਿਸ਼। ਮੈਂ ਭਾਵੇਂ ਉੱਥੇ MP ਬਣਿਆ ਹੋਇਆ, ਪਰ ਮੇਰੀ ਚਾਹਨਾ ਤਾਂ ਇਹ ਹੈ ਵੀ ਮੇਰੀ ਧਰਤੀ ਪੰਜਾਬ ਜਿਹੜੀ ਆ ਉਹਦਾ ਵਿਕਾਸ ਹੋਏ। ਡਾਇਸਪੋਰਾ ਸਟੈਂਡਸ ਰੈਡੀ ਟੂ ਕੰਟਰੀਬਿਊਟ ਬਾਹਰਲੇ ਕੰਟਰੀ, ਬਟ ਦੇ ਮਸਟ ਬੀ ਵੈਲਕਮਡ ਵਿਦ ਓਪਨ ਆਰਮਸ, ਫੇਅਰ ਲਾਜ਼ ਐਂਡ ਰਿਸਪੌਂਸਿਵ ਗਵਰਨੈਂਸ। ਵੀ ਬਾਹਰਲੇ ਤਾਂ ਹੀ ਹੋਣਗੇ, ਤੁਸੀਂ ਖੁੱਲ੍ਹੀਆਂ ਬਾਹਾਂ ਨਾਲ ਉਹਨਾਂ ਦਾ ਸਵਾਗਤ ਕਰੋ, ਤੁਹਾਡੇ ਕਾਨੂੰਨ ਪ੍ਰੋਪਰ ਹੋਣ ਔਰ ਰਿਸਪੌਂਸਿਵ ਗਵਰਨੈਂਸ ਹੋਏ। ਹੁਣ ਕਿਉਂਕਿ ਇਹਦੇ 'ਚ ਬਿਲਕੁਲ ਜੋ TC ਸਾਹਿਬ ਨੇ ਕਿਹਾ ਬਹੁਤ ਠੀਕ ਕਿਹਾ, ਉੱਥੋਂ ਦੇ ਸਿਸਟਮ 'ਚ ਜਾ ਕੇ ਉਹਨਾਂ ਦੀ ਧਰਤੀ 'ਤੇ ਬਹਿ ਕੇ ਉਹਨਾਂ ਦੇ ਮੀਡੀਆ ਦੇ ਨਾਲ ਗੱਲ ਕਰਦਿਆਂ ਕਿਹਾ। ਪਰ ਜਿਹੜੇ TC ਸਾਹਿਬ ਨੂੰ ਖੁਦ ਪਿਛਲੀ ਵਿਜ਼ਿਟ ਦੇ ਵੇਲੇ ਜਦੋਂ ਉਹ ਐਂਟਰ ਕੀਤੇ ਏਅਰਪੋਰਟ ਤੇ 2 ਘੰਟੇ ਕਿਨੇ ਬਿਠਾ ਛੱਡਿਆ ਸੀ। ਉੱਥੇ ਰਹਿੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਵੀ ਕੌਣ ਹੈ ਜਿਹੜਾ ਨਹੀਂ ਚਾਹੁੰਦਾ ਵੀ ਡਾਇਰੈਕਟ ਫਲਾਈਟਸ ਪੰਜਾਬ 'ਚ ਆਉਣ, ਕੌਣ ਹੈ ਜਿਹੜਾ ਨਹੀਂ ਚਾਹੁੰਦਾ ਕਿ ਭਾਈ ਇਹਨਾਂ ਦੇ ਮਸਲੇ, ਕੌਣ ਫਰੋਤੀਆਂ ਤੇ ਕਿਹਨਾਂ ਗੈਂਗਸ ਔਰ ਕਿਹਨੂੰ ਕੌਣ ਐਨਕਰੇਜ ਕਰ ਰਿਹਾ। ਸੋ ਮੇਰਾ ਮਤਲਬ ਇਹ ਹੈ ਵੀ ਇਸ ਸਭ ਦੇ ਬਾਵਜੂਦ ਕਿ ਵੈਲ ਮੀਨਿੰਗ ਹੈ, ਸਿੱਖੀ ਸਰੂਪ ਹੈ, ਪਾਰਲੀਮੈਂਟ ਦੇ ਵਿੱਚ ਵੀ UK ਦੀ ਸਿੱਖਾਂ ਦੀ ਆਵਾਜ਼ ਹੈ, ਪਰ ਸੋਲੂਸ਼ਨ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਪੰਜਾਬ ਨੂੰ ਇੱਕ ਬਸਤੀ ਬਣਾਇਆ ਹੋਇਆ ਉਹਨਾਂ ਨੇ, ਇੱਕ ਕਾਲੋਨੀ ਦੇ ਤੌਰ ਤੇ ਉਹ ਡੀਲ ਕਰਦੇ ਨੇ। ਇੱਥੇ ਉਹਨਾਂ ਨੇ ਨਾ ਕੋਈ ਵਪਾਰ ਫਲਰਿਸ਼ ਹੋਣ ਦੇਣਾ, ਨਾ ਹੀ ਡਾਇਸਪੋਰਾ ਉੱਥੇ ਇਨਵੈਸਟ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ ਖਾਲਿਸਤਾਨ ਹੋਂਦ ਦੇ ਵਿੱਚ ਆ ਗਿਆ, ਵਿਦਿਨ 10 years 10 ਸਾਲ ਆਪਣੀ ਹੋਂਦ ਦੇ ਵਿੱਚ ਇਹ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼ ਹੋਏਗਾ, ਡਿਵੈਲਪਡ ਕੰਟਰੀਜ਼ ਦੇ ਵਿੱਚ ਹੋਏਗਾ। ਸਾਨੂੰ ਵੀ ਪਤਾ ਹੈ ਵੀ ਸਭ ਤੋਂ ਪਾਵਰਫੁਲ ਜਿਹੜਾ ਇਹ ਸਾਡੀ ਕਨਸਟੀਚੁਐਂਸੀ ਹੈ ਉਹ ਡਾਇਸਪੋਰਾ ਸਿੱਖ ਨੇ। ਬਾਕੀ ਪੰਜਾਬ ਦੀ ਸਾਡੀ ਧਰਤੀ ਇੰਨੀ ਫਰਟੇਲ ਹੈ ਹਰ ਪੱਖ ਤੋਂ, ਔਰ ਇਸ ਵੇਲੇ ਜਿਹੜੀ ਉਸ ਦਾ ਜੋ ਚੱਲ ਰਿਹਾ ਹੈ ਦੁਨੀਆ ਦਾ ਸਾਰਾ ਵਜੂਦ ਉਸ ਖਿੱਤੇ ਦੇ ਵੱਲ ਉਧਰ ਵੱਲ ਧਿਆਨ ਹੈ। ਸੋ ਮੈਂ ਸਮਝਦਾ ਵੀ ਅਲਟੀਮੇਟਲੀ ਜਾਣਦੇ TC ਸਾਹਿਬ ਵੀ ਨੇ, ਹਰ ਰਾਈਟ ਥਿੰਕਿੰਗ ਬੰਦਾ ਜਦੋਂ ਵੀ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਦੇਖੇਗਾ, ਹਰ ਸਿੰਪਟਮ ਨੂੰ ਦੇਖੇਗਾ, ਇਹ ਗੁਲਾਮੀ ਦੇ ਹੀ ਸਿੰਪਟਮ ਨੇ, ਤੇ ਉਹਦਾ ਜਵਾਬ ਇਹੀ ਹੋਏਗਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।